अस्सलाम वालेकुम। लो जी यारो बेलियो मित्रों सज्जनों ते सहेलियों, तुसी देख रहे हो एस अहमद पंजाबी। लो जी किस्सा चल रहा फैंटे दा। ओए होए होए अज जो होया वा सरहद यूनिवर्सिटी दे विच, जो उत्थे फैंटा पिया। सुनिया पैपा ना मारो, सुनिया पैपा ना फैंटी पई है वर्दी वाले बदमाश ने। हाँ वो जनाब उत्थे वाकया जो चल रहा वा, वो सारे वाकये तो जरा ना सिर्फ एक चीज़ जी मेरे दिल नूं ठंड पाती आ, और यकीनन तुहाडे दिल च भी ठंड पाती होएगी कि भाई आ जरा करनल, हाँ जी कह रहे थे सुबह तो कह रहे थे यार ब्रिगेडियर ब्रिगेडियर पुलिस वाले भी कह रहे थे, इधर उधर भी गल आ रही सी, लेकिन यह लैफ्टिनेंट करनल असल दे विच लैफ्टिनेंट करनल जरा ਇਹਦੀ ਬੁੱਢੀ ਉੱਥੇ ਕੀ ਸੀਗੀ, ਉਹਦਾ ਕੋਈ ਝਗੜਾ ਹੋਇਆ, ਉਹਨੇ ਫੋਨ ਕਰਤਾ ਲੈਫਟੀਨੈਂਟ ਕਰਨਲ ਨੂੰ, ਕਿਹਾ ਇੱਥੇ ਮੇਰੇ ਨਾਲ ਬਦਤਮੀਜ਼ੀ ਕਰ ਰਹੇ ਸਟੂਡੈਂਟ ਵੀ ਇਕੱਠੇ ਹੋ ਗਏ, ਇਹ ਉਹ ਸਾਰਾ। ਉਹ ਜਨਾਬ ਉਹਨੇ ਵਰਦੀ ਪਾਈ। ਭਾਈ ਉਹਨੂੰ ਪਤਾ ਕਿ ਭਾਈ ਮੈਂ ਵਰਦੀ ਪਾ ਕੇ ਜਾਵਾਂਗਾ ਤੇ ਇਹਦੀ ਬਦਮਾਸ਼ੀ ਹੋ ਰਹਾ, ਟੋਰ ਹੋ ਰਹਾ, ਕੋਈ ਮੈਨੂੰ ਰੋਕ ਨਹੀਂ ਸਕਦਾ। ਉਹ ਕਿਸੇ ਦੀ ਜ਼ਰੂਰਤ ਆ ਵਰਦੀ ਨੂੰ ਹੱਥ ਲਾ ਜਾਵੇ। ਅਗਲਾ ਨਿਕਲਿਆ, ਡੰਡਾ ਵੀ ਲਿਆ, ਪਿਸਤੌਲ ਲਾਈ, ਉਹ ਜਨਾਬ ਪਹੁੰਚਿਆ ਉੱਥੇ, ਉਹਨੇ ਨਿਕਲਦੇ ਅੱਗੇ ਡੰਡੇ ਮਾਰੇ ਨੇ स्टूडेंट खड़े से। और जो वैशी होया डंडे मारना शुरू किए उन्हें, तो स्टूडेंट जोड़े उन्होंने फिर वो कर दिखाया जो अज तक नहीं होया। वो मैं कहना भी सलाम है ना सारे स्टूडेंटा जोड़े उत्थे इकट्ठे होए, उन्होंने फड़ के ते आ जरा करनल तुन करा दिता साइड ते। हाँ उन्होंने कहा तू बदमाश है, तू इत्थे आके वर्दी पा के। भाई उन्हें पाई तां ही सी कि भाई मैनू कोई नहीं फड़ सकता, लेकिन उन्होंने फड़िया ਧਰੋਇਆ ਉਹਨੂੰ ਉੱਥੇ ਤੇ ਸੁਣਿਆ ਫੈਂਟਾ ਵੀ ਬਹੁਤ ਪਿਆ। ਹਾਂ ਉਹ ਰਿਕਾਰਡ ਨਹੀਂ ਹੋਇਆ, ਸੁਣਿਆ ਜਾ ਰਿਹਾ ਕਿ ਪਾਪਾ ਨਾਲ ਮਤਲਬ ਹਿਸਾਬ ਲਾਇਆ ਅਗਲਿਆਂ ਨੇ। ਉਹ ਜਨਾਬ ਸਭ ਤੋਂ ਅਹਿਮ ਗੱਲ ਜਿਹੜੀ ਆ ਉਹ ਆ ਜਨਾਬ ਕਿ ਇਹਨੂੰ ਬਿਲਕੁਲ ਉੱਥੋਂ ਹੀ ਫੜਿਆ ਗਿਆ ਵਾ ਜਿੱਥੋਂ ਇਹਨਾਂ ਨੇ ਇਮਰਾਨ ਅਹਿਮਦ ਖਾਨ ਨਿਆਜ਼ੀ ਨੂੰ ਫੜਿਆ ਸੀ, ਉਹਦੇ ਗਿਰਬਾਨ ਤੋਂ। ਉਹਦੇ ਪਿੱਛੋਂ ਜਾ ਕੇ ਜਿਹੜਾ ਹੱਥ ਦੇ ਵਿੱਚ ਉਹਦਾ ਗਿਰਬਾਨ ਫੜ ਕੇ ਕਿੰਨੀ ਤੋਹੀਨ ਕੀਤੀ ਸੀ। ਔਰ ਯਕੀਨ ਕਰੋ ਆ ਜਿਹੜਾ ਹੱਥ ਤਾਂ ਨਜ਼ਰ ਆ ਰਿਹਾ ਨਾ, ਆ ਵਰਦੀ ਤੇ ਪਿਆ ਹੋਇਆ, ਮੈਂ ਕਸਮ ਖਾਣ ਨੂੰ ਤਿਆਰ ਹਾਂ, ਯਕੀਨ ਕਰੋ ਮੈਨੂੰ ਪੂਰਾ ਯਕੀਨ ਆ ਕਿ ਆ ਜਿਸ ਬੰਦੇ ਨੇ ਫੜਿਆ ਹੋਇਆ ਨਾ ਪਿੱਛੋਂ, ਇਸ ਬੰਦੇ ਦੇ ਜ਼ਿਹਨ 'ਚ ਬਿਲਕੁਲ ਇਹ ਹੋਣਾ ਕਿ ਇਹਨਾਂ ਨੇ ਇਮਰਾਨ ਅਹਿਮਦ ਖਾਨ ਨਿਆਜ਼ੀ ਨੂੰ ਇੱਥੋਂ ਫੜਿਆ ਸੀ, ਇੱਥੋਂ ਫੜ ਕੇ ਉਹਦੀ ਤੋਹੀਨ ਕੀਤੀ ਗਈ ਸੀ, ਜਾਲੀ ਗ੍ਰਿਫਤਾਰੀ ਕੀਤੀ ਗਈ ਸੀ, ਜਿਹਨੂੰ ਉਦੋਂ ਦੀ ਸੁਪਰੀਮ ਕੋਰਟ ਨੇ ਗੈਰ ਆਨੀ ਔਰ ਗੈਰ ਕਾਨੂੰਨੀ ਕਰਾਰ ਦੇ ਦਿੱਤਾ ਸੀਗਾ ਕਿ ਇਹ 2 ਨੰਬਰ ਗ੍ਰਿਫਤਾਰੀ ਕੀਤੀ ਗਈ ਹੈ ਜਾ ਕੇ ਫੌਜੀਆਂ ਨੇ। ਉਹਨੇ ਆ ਜਿਹੜਾ ਫੌਜੀ ਆ ਕਰਨਲ ਬਿਲਕੁਲ ਉੱਥੋਂ ਫੜਿਆ। ਯਕੀਨ ਕਰੋ ਇਸ ਬੰਦੇ ਦਾ ਹੱਥ ਚੁੰਮਣ ਨੂੰ ਦਿਲ ਕਰਦਾ। ਹਾਏ ਹਾਏ ਯਕੀਨ ਕਰੋ ਠੰਡ ਪੈ ਜਾਂਦੀ ਹੈ ਦੇਖ ਕੇ, ਸੀਨੇ 'ਚ ਤੁਹਾਡੇ ਵੀ ਠੰਡ ਪੈ ਗਈ ਹੋਣੀ ਹੈ। ਸੱਚੀ ਗੱਲ ਆ ਯਾਰ, ਉਹ ਭਾਈ ਸਾਡੀਆਂ ਅੱਖਾਂ ਦੇ ਸਾਹਮਣੇ ਆ ਜਾਂਦਾ ਕਿਸ ਤਰ੍ਹਾਂ ਇਹਨਾਂ ਨੇ ਇਮਰਾਨ ਅਹਿਮਦ ਖਾਨ ਨਿਆਜ਼ੀ ਦੀ ਤੋਹੀਨ ਕੀਤੀ, ਕਿਸ ਤਰ੍ਹਾਂ ਉਹਨੂੰ ਗਿਰਬਾਨ ਤੋਂ ਫੜਿਆ। ਇਹ ਹੱਥ ਆ ਜਿਨ੍ਹਾਂ ਦੇ ਗਿਰਬਾਨ ਤੱਕ ਪਹੁੰਚ ਗਿਆ। ਕੋਈ ਸੋਚ ਸਕਦਾ ਕਿਸੇ ਦੇ ਜ਼ਿਹਨ 'ਚ ਤਸੱਵਰ ਵੀ ਆ ਸਕਦਾ ਸੀ ਕਿ ਜਰਨੈਲਾਂ ਕਰਨੈਲਾਂ ਦੇ ਗਿਰਬਾਨਾਂ ਚਵਾਨ ਦਾ ਹੱਥ ਪਏਗਾ। ਉਹ ਉਹਨਾਂ ਨੇ ਪਾ ਛੱਡਿਆ ਜਾ, ਓਏ ਹੋਏ ਹੋਏ ਤਬਾਹੀ ਲਾ ਛੱਡੀ। और ਤਾਂ ਹੀ ਮੈਂ ਕਹਿੰਦਾ ਕਿ ਬਈ ਆ ਜਿਹੜਾ ਹੱਥ ਹੈ ਨਾ, ਯਕੀਨ ਕਰੋ ਪਿੱਛੋਂ ਪਿਆ ਹੋਇਆ। ਓਏ ਯਕੀਨ ਕਰੋ ਆ ਪਤਾ ਕਹੇ ਹੱਥ ਚੁੰਮਣ ਨੂੰ ਦਿਲ ਕਰ। ਬਾਬਾ ਜੀ ਕਹਿੰਦੇ ਉਹ ਪਤਾ ਨਾ ਕਰਾਓ, ਅਗਲਿਆਂ ਨੇ ਚੁੱਕ ਲਾ ਜਾਣਾ। ਫਿਲਹਾਲ ਤੇ ਉਹਨਾਂ ਨੇ ਆਪਣਾ ਕਰਨਲ ਹੀ ਚੁੱਕਿਆ ਹੋਇਆ ਜੋ ਬੇਗੈਰਤੀ ਇਹਨੇ ਕੀਤੀ। ਲੇਕਿਨ ਵੀ ਇਸ ਹੱਥ ਨੂੰ ਸਲਾਮ ਆ ਬਈ, ਲੱਖ ਵਾਰੀ ਸਲਾਮ ਹੈ ਇਸ ਹੱਥ ਨੂੰ ਜਿਹੜਾ ਗਿਰਬਾਨ ਤੇ ਪਿਆ ਪਿੱਛੋਂ। ਉਹਨੇ ਫੜ ਕੇ ਔਕਾਤ ਦੱਸੀਏ ਕਿ ਇੱਦਾਂ ਹੀ ਇਮਰਾਨ ਅਹਿਮਦ ਖਾਨ ਨਿਆਜ਼ੀ ਜਿਹੜਾ ਉਹਨੂੰ ਤੁਸੀਂ ਹੱਥ ਪਾਇਆ ਸੀ ਤੇ ਆਹ ਲੋ ਫੜੋ। ਫਿਰ ਅੱਜ ਇਹ ਹੱਥ ਪੈ ਗਿਆ। ਯਕੀਨ ਕਰੋ अभी तो पार्टी शुरू हुई है। हाय हाय ये शुरुआत हो गया। ये गली गली महल्ले महल्ले बाजार बाजार तुसी देखोगे, आ हथ पैंदे तुसी देखोगे, एक घसीटे जांदे तुसी देखोगे। इंसाफ हुंदा तां नज़र आएगा। इस तरह ही घसीट के लिजा के अदालतां दे विच पेश किते जाणगे। आर्टिकल 6 लगेगा अदालतां दे विच, इन्हां दे इंसाफ भी होएगा इन्हां ते। और यह तोहीन जिहड़ी इन्होंने की उस बेगुनाह लीडर दी, इस कौम का लीडर जिहड़ा अज भी उन्होंने कैदे तन्हाई च रखिया,
ਅੱਜ ਵੀ ਉਹਦੇ ਤੇ ਜ਼ੁਲਮ ਜਬਰ ਹੋ ਰਿਹਾ, ਅੱਜ ਵੀ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਲਾਈਆਂ ਜਾ ਰਹੀਆਂ ਨੂੰ। ਬਿਲਕੁਲ ਉਹੀ ਸਲੂਕ ਕੀਤਾ ਜਾ ਰਿਹਾ ਜੋ ਮੁਰਸੀ ਨਾਲ ਕੀਤਾ। ਔਰ ਇਮਰਾਨ ਅਹਿਮਦ ਖਾਨ ਨਿਆਜ਼ੀ ਨੇ ਆਪਣੀ ਭੈਣ ਨੂੰ ਕਿਹਾ ਹੈ ਕਿ ਇਹ ਮੈਨੂੰ ਮੁਰਸੀ ਬਣਾਉਣਾ ਚਾਹੁੰਦੇ ਆ। ਉਹ ਕੌਣ ਸੀ ਮੁਰਸੀ ਤੁਸੀਂ ਸੁਣਿਆ, ਦੇਖਿਆ? ਯਕੀਨ ਕਰੋ ਕੱਲ ਮੈਂ ਥੋੜੀ ਜਿਹੀ ਹਿਸਟਰੀ ਦੇਖੀ ਆ ਉਹਦੀ, ਯਾਰ ਬਿਲਕੁਲ ਉਹੀ ਇਮਰਾਨ ਅਹਿਮਦ ਖਾਨ ਨਿਆਜ਼ੀ ਕਿ ਹੁਸਨੀ ਮੁਬਾਰਕ ਦਾ ਉੱਥੇ ਡਿਕਟੇਟਰਸ਼ਿਪ ਮਾਰਸ਼ਲ ਲੱਗਾ ਦੀ ਬਾਦਸ਼ਾਹ ਸੀ ਉੱਥੇ, ਔਰ ਲੋਕ ਬਾਹਰ ਨਿਕਲੇ 17 ਦਿਨ, ਲੋਕ ਸੜਕਾਂ ਤੇ ਰਹੇ 17 ਦਿਨ। ਅੱਜ ਅਸੀਂ ਤੁਸੀਂ ਨਿਕਲਦੇ ਆ ਨਾ, ਨਿਕਲੇ ਜੀ ਰੇਲਾ ਨਿਕਲਿਆ ਇੱਕ ਦਿਨ, ਦੂਜੇ ਦਿਨ ਡੀ ਚੌਕ ਪਹੁੰਚਿਆ, ਉੱਥੇ ਗੋਲੀਆਂ ਚੱਲੀਆਂ, ਸਭ ਖਤਮ, ਭੁੱਲ ਗਏ। ਨਹੀਂ, ਏਦਾਂ ਨਹੀਂ। ਉਹ ਜਿਹੜੀ ਕੌਮ ਨਿਕਲਦੀ ਹੈ ਨਾ, ਉਹ 17 ਦਿਨ ਉਹ ਕੌਮ ਬਾਹਰ ਨਿਕਲੀ ਰਹੀ। 30 ਸਾਲਾ ਇਕਤਦਾਰ ਸੀ ਹੁਸਨੀ ਮੁਬਾਰਕ ਦਾ, 30 ਸਾਲਾ, ਲੇਕਿਨ ਉੱਥੇ ਜੰਮੇ ਰਹੇ, ਬੈਠੇ ਰਹੇ। ਉਹਨਾਂ ਤੇ ਗੋਲੀਆਂ ਵੀ ਚੱਲੀਆਂ, ਉਹਨਾਂ ਤੇ ਛਲ ਵੀ ਚੱਲੇ, ਗ੍ਰਿਫਤਾਰੀਆਂ ਵੀ ਹੋਈਆਂ, ਪੁਲਿਸ ਵੀ ਨਿਕਲੀ, ਨਾਕਾਮ ਹੋ ਗਈ, ਲੇਕਿਨ ਉਹ ਖੜੇ ਰਹੇ। ਉਹ ਬੰਦਿਆਂ ਨੇ 17 ਦਿਨ ਉਹ ਲੋਕਾਂ ਨੇ ਜਿਹੜਾ ਖੜੇ ਹੋ ਕੇ ਹੁਸਨੀ ਮੁਬਾਰਕ ਦਾ ਜਿਹੜਾ ਨਾ, ਉਹ ਬਿਲਕੁਲ ਤਨਾ ਪਨਾ ਸਾਰਾ ਕੁਝ ਲਪੂਟ ਕੇ ਇਹਦਾ ਸਾਜ਼ੋ ਸਮਾਨ ਜੇਲ੍ਹ 'ਚ ਪਾਤਾ। ਹਕੂਮਤ ਬਦਲ ਗਈ, ਇਲੈਕਸ਼ਨ ਹੋਏ ਤਾਂ ਪਹਿਲਾ ਸਿਵਿਲੀਅਨ ਜਿਹੜਾ ਵਜ਼ੀਰ ਆਜ਼ਮ ਉੱਥੇ ਦਾ ਸਦਰ ਜਿਹੜਾ ਬਣਿਆ ਆਪਣਾ ਮੁਰਸੀ ਬਣਿਆ। ਤੇ ਮੁਰਸੀ ਜਿਹੜਾ ਆਵਾਮ ਦੇ ਵੋਟਾਂ ਨਾਲ ਆਇਆ, ਔਰ ਜਿਸ ਤਰ੍ਹਾਂ ਉਹ ਆਇਆ, ਉਹ ਆ ਕੇ ਉਹਨੇ ਵੀ ਅਕਵਾਮ ਮੁਤਹਿਦਾ ਦੇ ਵਿੱਚ ਖੜੇ ਹੋ ਕੇ ਜਿਹੜੀ ਤਕਰੀਰ ਕੀਤੀ ਨਾ, ਉਹ ਉਹਨੂੰ ਲੈ ਬੈਠੀ। ਬਿਲਕੁਲ ਕਿਉਂਕਿ ਉਹ ਹੱਕ ਸੱਚ ਦੀ ਗੱਲ ਕਰ ਰਿਹਾ ਸੀ, ਉੱਥੇ ਖੜਾ ਹੋ ਕੇ ਮਜ਼ਲੂਮਾਂ ਦੀ ਗੱਲ ਕਰ ਰਿਹਾ ਸੀ, ਫਲਸਤੀਨੀਆਂ ਦੀ ਹਮਾਇਤ ਕਰ ਰਿਹਾ ਸੀ, ਸਹਿੂਨੀਆਂ ਦੇ ਫੱਟੇ ਚੱਕ ਦਿੱਤੇ ਉਹਨੇ ਖੜੇ ਹੋ ਕੇ ਉੱਥੇ। ਔਰ ਬਿਲਕੁਲ ਉਹੀ ਦੇਖੋ ਇਮਰਾਨ ਅਹਿਮਦ ਖਾਨ ਨਿਆਜ਼ੀ ਅਕਵਾਮ ਮੁਤਹਿਦਾ 'ਚ ਖੜਾ ਹੋ ਕੇ ਕਿਸ ਤਰ੍ਹਾਂ ਉਹਨੇ ਇਸਲਾਮ ਦਾ, ਅੱਲਾ ਦੇ ਰਸੂਲ ਦਾ ਪਰਚਮ ਜਿਹੜਾ ਉਹ ਬੁਲੰਦ ਕੀਤਾ ਉੱਥੇ ਹੈ। ਕਿਸ ਤਰ੍ਹਾਂ ਉਹਨੇ ਜਿਹੜੀ ਆ ਤਰਜਮਾਨੀ ਕੀਤੀ ਮੁਸਲਮਾਨਾਂ ਦੀ, ਦੱਸਿਆ ਕਿ ਬਈ ਆਹ ਜਿਹੜਾ ਤੁਸੀਂ ਕੋਸ਼ਿਸ਼ ਕਰ ਰਹੇ ਹੋ ਤੋਹੀਨ ਕਰਨ ਦੀ, ਆ ਸਾਡੇ ਦਿਲ ਦੇ ਵਿੱਚ ਜਿਹੜਾ ਨਾ ਉਹ ਲੱਗਦਾ, ਸਾਡੇ ਦਿਲ 'ਚ ਸੱਟ ਲੱਗਦੀ ਆ, ਔਰ ਦਿਲ ਦੀ ਜਿਹੜੀ ਸੱਟ ਆ ਉਹ ਜਿਸਮਾਨੀ ਚੋਟ ਤੋਂ ਕਿਤੇ ਜ਼ਿਆਦਾ ਗਹਿਰੀ ਹੁੰਦੀ ਆ। ਖੜਾ ਹੋ ਕੇ ਦੱਸਿਆ, ਲਲਕਾਰਿਆ ਲਾ ਇਲਾਹਾ ਇਲੱਲਾ। ਦੇਖੋ ਫਿਰ ਉਹ ਜਿਹੜੇ ਸਹੂਨੀ ਤਾਕਤਾਂ ਨੇ, ਉਹ ਜਿਹੜੇ ਬੇਗੈਰਤ ਬੇਸ਼ਰਮ ਨੇ ਲੋਕ ਦੁਨੀਆ ਦੇ, ਉਹਨਾਂ ਨੂੰ ਪਤਾ ਲੱਗ ਗਿਆ ਕਿ ਵੀ ਇਹ ਦੂਸਰਾ ਮੁਰਸੀ ਉੱਠ ਖਲੋਤਾ, ਇਹਦਾ ਵੀ ਗੇਮ ਕਰੋ। ਔਰ ਬਿਲਕੁਲ ਉਸ ਤਰ੍ਹਾਂ ਜਿਸ ਤਰ੍ਹਾਂ ਮੁਰਸੀ ਨੂੰ ਕੈਦੇ ਤਨਹਾਈ 'ਚ ਰੱਖਿਆ ਗਿਆ। ਯਕੀਨ ਕਰੋ ਅਸੀਂ ਤਾਂ ਦੇਖ ਰਹੇ ਹਾਂ ਨਾ ਕੈਦੇ ਤਨਹਾਈ ਇਮਰਾਨ ਖਾਨ ਦੀ, ਮੁਰਸੀ ਨੂੰ ਕੈਦੇ ਤਨਹਾਈ ਦੇ ਵਿੱਚ ਰੱਖਿਆ ਗਿਆ, ਉਹਨੂੰ ਇਸ ਤਰ੍ਹਾਂ ਹੀ ਬਿਮਾਰੀਆਂ ਲਵਾਈਆਂ ਗਈਆਂ। ਆਹ ਸਭ ਤੋਂ ਵੱਡੀ ਬਿਮਾਰੀ, ਸਭ ਤੋਂ ਵੱਡੀ ਜਿਹੜੀ ਸਜ਼ਾ ਹੈ ਨਾ ਗੈਰ ਇਨਸਾਨੀ ਸਲੂਕ ਜਿਹੜਾ ਇਹੀ ਹੈ, ਕੈਦੇ ਤਨਹਾਈ। ਇਸ ਤਰ੍ਹਾਂ ਹੀ ਉਹਨੂੰ ਕੈਦੇ ਤਨਹਾਈ 'ਚ ਰੱਖ ਕੇ ਬਿਮਾਰ ਕਰਕੇ ਉਹਦੇ ਬਾਅਦ ਉਹਨੂੰ ਖ਼ਤਮ ਕਰ ਦਿੱਤਾ ਗਿਆ। ਬਿਲਕੁਲ ਕਹਾਣੀ ਇੱਕੋ ਹੀ ਲੱਗਦੀ ਆ। ਔਰ ਇਮਰਾਨ ਅਹਿਮਦ ਖਾਨ ਨਿਆਜ਼ੀ ਨਾਲ ਵੀ ਅੱਜ ਉਹੀ ਹੋ ਰਿਹਾ। ਯਕੀਨ ਕਰੋ ਇਹ ਬਹੁਤ ਬੜਾ ਬੈਰੂਨੀ ਏਜੰਡਾ ਵਾ, ਕਿਉਂਕਿ ਆਹ ਜਿਹੜੇ ਇਮਰਾਨ ਅਹਿਮਦ ਖਾਨ ਨਿਆਜ਼ੀ ਦੇ ਦੁਸ਼ਮਣ ਜਿਹੜਾ ਇਹਨਾਂ ਨੂੰ ਖ਼ਤਮ ਕਰਨਾ ਚਾਹੁੰਦੇ, ਇਹ ਸਿਰਫ ਇਮਰਾਨ ਅਹਿਮਦ ਖਾਨ ਨਿਆਜ਼ੀ ਦੇ ਦੁਸ਼ਮਣ ਨਹੀਂ ਹੈ, ਦੀਨ ਇਸਲਾਮ ਦੇ ਵੀ ਦੁਸ਼ਮਣ ਨੇ। ਯਕੀਨ ਕਰੋ ਇਹ ਸਾਡੇ ਦੀਨ ਦੇ, ਸਾਡੇ ਇਸਲਾਮ ਦੇ ਦੁਸ਼ਮਣ ਨੇ, ਕਿਉਂਕਿ ਉਹੀ ਸਹੂਨੀਆਂ ਦੇ ਪਿੱਛੇ ਲੱਗ ਕੇ ਉਹਨਾਂ ਦੇ ਨੌਕਰੀ ਕਰਕੇ ਤਾਂ ਜਿਹੜਾ ਉਹ ਲੀਡਰ ਜਿਹਨੇ ਆਲਮੀ ਦੁਨੀਆ 'ਚ, ਪੂਰੀ ਦੁਨੀਆ 'ਚ ਆਲਮ ਇਸਲਾਮ ਦਾ ਜਿਹੜਾ ਉਹ ਮੌਕਫ ਸਾਹਮਣੇ ਰੱਖਿਆ, ਝੰਡਾ ਲਹਿਰਾਇਆ ਦੀਨ ਦਾ, ਦੀਨ ਦੀ ਗੱਲ ਕੀਤੀ, ਉਹਦੇ ਨਾਲ ਆਹ ਸਲੂਕ ਹੋ ਰਿਹਾ। ਔਰ ਉਹ ਜਾਣ ਬੁੱਝ ਕੇ ਕਰਵਾ ਰਿਹਾ ਔਰ ਇਹ ਕਰ ਰਿਹਾ। ਔਰ ਸਾਡੀ ਆਵਾਮ ਬਿਲਕੁਲ ਖਾਮੋਸ਼ ਸੁੱਤੀ ਪਈ ਹੈ। ਇਸ ਟਾਈਮ ਤੇ ਖੜੇ ਹੋ ਜਾਣਾ ਚਾਹੀਦਾ ਪੂਰੀ ਕੌਮ ਨੂੰ। ਇਸ ਟਾਈਮ ਤੇ ਇਮਰਾਨ ਖਾਨ ਨੂੰ ਫੌਰਨ ਰਿਹਾ ਕਰਵਾਉਣਾ ਚਾਹੀਦਾ ਕਿ ਤੁਹਾਡੇ ਸਾਹਮਣੇ ਆ ਕੇ ਦੇਖੋ ਕੀ ਹੋ ਰਿਹਾ। ਬਿਲਕੁਲ ਮੁਰਸੀ ਵਰਗਾ ਕੰਮ ਕੀਤਾ ਜਾ ਰਿਹਾ, ਆਹਿਸਤਾ ਖ਼ਤਮ ਕਰ ਦੇਣਗੇ, ਆਵਾਮ ਬੈਠੀ ਦੇਖਦੀ ਰਹੇਗੀ। ਲੇਕਿਨ ਅੱਜ ਜੋ ਕੰਮ ਹੋਇਆ ਵਾ, ਇਹ ਯਕੀਨ ਕਰੋ ਆਗਾਜ਼ ਆ। ਹੁਣ ਮੈਨੂੰ ਲੱਗਦਾ ਕਿ ਹੁਣ ਇਮਰਾਨ ਖਾਨ ਨਾਲ ਜਿਹੜਾ ਕੁਛ ਕਰਨਾ ਚਾਹੁੰਦੇ ਨੇ ਨਾ, ਉਹ ਕਰ ਨਹੀਂ ਸਕਣਗੇ, ਕਿਉਂਕਿ ਇਸ ਤਰ੍ਹਾਂ ਹੁੰਦੇ ਪਹਿਲੇ ਕਦੀ ਨਹੀਂ ਦੇਖਿਆ। ਜਿਹੜਾ ਗਰੀਬਾਨ 'ਚ ਹੱਥ ਪਿਆ ਨਾ, ਤੇ ਬਾਰ-ਬਾਰ ਹੱਥ ਮੈਨੂੰ ਯਾਦ ਆ ਜਾਂਦਾ, ਉਹ ਬਈ ਸਲਾਮ ਹੈ ਯਾਰ ਇਸ ਹੱਥ ਨੂੰ ਇੱਕ ਵਾਰੀ ਫੇਰ। ਯਾਰ ਪਤਾ ਨਹੀਂ ਕਿਹੜੇ, ਮੇਰਾ ਮਤਲਬ ਹੈ ਕਿ ਵਲੀ ਅੱਲਾ ਜਿਹਦਾ ਹੱਥ, ਯਕੀਨ ਕਰੋ ਇਸ ਹੱਥ ਦੀ ਫੋਟੋ ਨੂੰ ਫਰੇਮ ਕਰਾ ਕੇ ਹਰ ਜਗ੍ਹਾ ਲਾਉਣ ਨੂੰ ਦਿਲ ਕਰਦਾ। ਮੈਂ ਤੇ ਆਰਡਰ ਦਿੱਤਾ ਇਹਨੂੰ, ਮੈਂ ਫਰੇਮ ਕਰਾ ਕੇ ਪਿੱਛੇ ਆਪਣੇ ਲਾਉਣਾ। ਇੱਥੇ ਲੱਗਾ ਹੋਇਆ ਫਰੇਮ ਨਜ਼ਰ ਆਏਗਾ ਹੈ। ਮੇਰਾ ਮਤਲਬ ਬੜਾ ਮੁਬਾਰਕ ਹੱਥ ਹੈ ਭਾਈ ਆ। ਇਹ ਉਹਨਾਂ ਦੇ
ਗ੍ਰਿਬਾਨ ਤੇ ਪਿਆ, ਜਿਨ੍ਹਾਂ ਦੇ ਗ੍ਰਿਬਾਨ ਤੱਕ ਤੇ ਦੂਰ ਦੀ ਗੱਲ ਆ, ਜਿਨ੍ਹਾਂ ਦੇ ਮੇਰਾ ਮਤਲਬ ਹੈ ਕਿ ਬੂਟਾਂ ਤੱਕ ਪਹੁੰਚਣ ਲੱਗੇ ਆ ਜਿਹੜੇ ਬੇਸ਼ਰਮ ਲੋਕ ਆ, ਬਗੈਰਤ 47 ਵਾਲੇ ਤੇ ਦੂਜੇ ਲਾਂਤੀ ਕਿਰਦਾਰ ਆ, ਇਹ ਚੱਟਦੇ ਫਿਰਦੇ ਆ ਉਹਨਾਂ ਦੇ, ਜਿਨ੍ਹਾਂ ਦੇ ਬੂਟ ਚੱਟਣ ਵਾਲੇ ਉੱਥੇ ਫਿਰਦੇ ਆ, ਉਹਨਾਂ ਦੇ ਗ੍ਰਿਬਾਨ ਤੇ ਹੱਥ ਪਿਆ ਬਿਲਕੁਲ ਉੱਦਾਂ ਜਿੱਦਾਂ ਇਮਰਾਨ ਅਹਿਮਦ ਖਾਨ ਨਿਆਜ਼ੀ ਨੇ ਪਾਇਆ ਸੀ। ਤੇ ਬੜਾ ਮੁਬਾਰਕ ਆ ਭਾਈ, ਬਹੁਤ ਬਹੁਤ ਮੇਰਾ ਮਤਲਬ ਮੁਬਾਰਕ ਹੋਏ। ਦਿਲ ਖੁਸ਼ ਹੋਇਆ, ਠੰਡ ਪਈ ਹੈ। ਔਰ ਫੌਜ ਦਾ ਤੁਸੀਂ ਦੇਖ ਲਓ ਕੀ ਹਾਲ ਹੋ ਗਿਆ, ਕੀ ਹਾਲ ਹੋ ਗਿਆ ਫੌਜ ਦਾ। ਆਸਿਮ ਮੁਨੀਰ ਨੇ ਫੌਜ ਦਾ ਕੀ ਹਾਲ ਕਰਵਾ ਦਿੱਤਾ ਕਿ ਇਸ ਤਰ੍ਹਾਂ ਕਦੀ ਅਸੀਂ ਜਿਹੜਾ ਨਾ ਉਹ ਕਿਸੇ ਥਾਣੇਦਾਰ ਨਾਲ ਹੁੰਦਾ ਨਹੀਂ ਦੇਖਿਆ ਇੱਦਾਂ ਜਿੱਦਾਂ ਇਹ ਫੌਜ ਨਾਲ ਹੋ ਰਿਹਾ। ਕਿਉਂ? ਕਿਉਂਕਿ ਪੁਲਿਸ ਤੋਂ ਵੀ ਥੱਲੇ ਗਿਰ ਗਈ ਫੌਜ। ਇਹਦਾ ਮਿਆਰ ਇੰਨਾ ਗਿਰ ਗਿਆ, ਇੰਨਾ ਘਟੀਆ ਹੋ ਗਿਆ ਕਿ ਸਭ ਦੇ ਜ਼ਿਹਨ 'ਚ ਆ ਗਿਆ ਕਿ ਯਾਰ ਆ ਜ਼ਾਲਮ ਨੇ, ਧਾਂਦਲੀ ਇਹ ਕਰਦੇ ਨੇ, ਗੈਰ ਇਨਸਾਨੀ ਸਲੂਕ ਆ ਕਰਦੇ, ਸਿੱਧੀਆਂ ਗੋਲੀਆਂ ਆ ਮਾਰਦੇ, ਆਵਾਮ ਦੁਸ਼ਮਣ ਆ ਨੇ, ਚੋਰਾਂ ਦੇ ਸਰਪ੍ਰਸਤ ਆ ਨੇ, ਪਾਕਿਸਤਾਨ ਦਾ ਬੇੜਾ ਗਰਕ ਕਰਨ ਵਾਲੇ ਆ ਨੇ। ਜਿਹੜਾ ਪਾਕਿਸਤਾਨ ਦਾ ਕੌਮੀ ਲੀਡਰ ਆ, ਲੋਕਾਂ ਨੇ ਉਹਨੂੰ ਮੈਂਡੇਟ ਦਿੱਤਾ, ਉਹਦਾ ਮੈਂਡੇਟ ਚੋਰੀ ਕਰਕੇ ਉਹਨੂੰ ਜੇਲ੍ਹ 'ਚ ਪਾ ਕੇ ਕੈਦੇ ਤਨਹਾਈ 'ਚ ਰੱਖ ਕੇ ਅਜ਼ੀਅਤਾਂ ਦੇ ਰਿਹਾ, ਉਹ ਸਾਰੇ ਦੇ ਸਾਰੇ ਆ ਲੋਕ ਆ। ਆਵਾਮ ਨੂੰ ਪਤਾ ਲੱਗ ਗਿਆ, ਹੁਣ ਆਵਾਮ ਦੇ ਡਰ ਵੀ ਉਤਰ ਰਿਹਾ। ਔਰ ਖ਼ਾਸ ਤੌਰ 'ਤੇ ਜਿਹੜੇ ਯੰਗ ਆ, ਯੂਥ ਆ, ਉਹ ਹੁਣ ਮੇਰਾ ਖਿਆਲ ਹੈ ਕਿ ਖੌਫ ਵੀ ਉਹਨਾਂ 'ਤੇ ਅਸਰ ਕਰਨੇ, ਕਿਉਂਕਿ ਇਹਨਾਂ ਕੋਲ ਆਖਰੀ ਹੱਲ ਇਹੀ ਹੁੰਦਾ, ਕੱਢੀ ਬੰਦੂਕ ਤੇ ਗੋਲੀ ਚਲਾਤੀ। ਹੁਣ ਤੁਸੀਂ ਦੇਖੋਗੇ ਕਿ ਆ ਗੋਲੀਆਂ ਵੀ ਚਲਾਉਣਗੇ ਤੇ ਨੌਜਵਾਨ ਖੜੇ ਹੋਣਗੇ, ਕਿਉਂਕਿ ਕਿੰਨਾ ਕੁ ਡਰਾ ਲੋਗੇ ਤੁਸੀਂ। ਜਦ ਬੰਦੂਕ ਕੱਢ ਹੀ ਲਈ ਤੁਸੀਂ, ਗੋਲੀ ਚਲਾ ਹੀ ਦਿੱਤੀ ਤੁਸੀਂ, ਲਾਸ਼ਾਂ ਗਰਾ ਹੀ ਦਿੱਤੀਆਂ ਤੁਸੀਂ, ਤੇ ਫਿਰ ਕਿੰਨੀ ਕੁ ਦੇਰ ਡਰਾ ਲੋਗੇ ਇੱਦਾਂ। ਲੋਕ ਤੇ ਖੜੇ ਹੋਣਗੇ, ਲੋਕ ਨਿਕਲਣਗੇ, ਔਰ ਲੋਕ ਜਿਹੜੇ ਆ ਇਸ ਤਰ੍ਹਾਂ ਹੀ ਇਹਨਾਂ ਨੂੰ ਫੜ ਕੇ ਤੇ ਇਹਨਾਂ ਨੂੰ ਅਦਾਲਤਾਂ 'ਚ ਲੈ ਕੇ ਜਾਣਗੇ। ਔਰ ਅਦਾਲਤਾਂ ਵੀ ਇਹ ਨਹੀਂ ਜਿਹੜੀਆਂ ਹੋਣ ਵਾਲੀਆਂ, ਸਹੀ ਅਦਾਲਤਾਂ ਜਿਹਨਾਂ 'ਚ ਇਨਸਾਫ ਹੋਏਗਾ ਇਨਸ਼ਾਅੱਲਾ। ਮੈਨੂੰ ਤਾਂ ਉਮੀਦ ਦੀ ਕਿਰਨ ਜਿਹੜੀ ਆ ਉਹ ਨਜ਼ਰ ਆਈ ਹੈ ਭਾਈ। ਹਾਂ, ਤੇ ਇਹ ਬੜੀ ਅੱਛੀ ਗੱਲ ਹੈ। ਬਾਬਾ ਜੀ ਕਹਿੰਦੇ ਕਿ ਉਹ ਜਿਹੜਾ ਪੈਪਾਂ ਨਾਲ ਕੁੱਟਿਆ ਉਹ ਕੀ ਸਾਥ। ਮੈਂ ਕਿਹਾ ਸੁਣੀ ਆ ਗੱਲ, ਪਤਾ ਨਹੀਂ ਹੁਣ ਕਿੰਨਾ। ਬਾਬਾ ਜੀ ਕਹਿੰਦੇ ਫਾਇਰਿੰਗ ਤੋਂ ਬਾਅਦ ਕੁੱਟਿਆ ਪਹਿਲੇ। ਮੈਂ ਕਿਹਾ ਇਹ ਨਹੀਂ ਪਤਾ। ਹੁਣ ਆਵਾਜ਼ ਆ ਰਹੀ ਕਿ ਬਹੁਤ ਫੈਂਟਾ ਪਿਆ, ਚੰਡਾ ਕਸੂਨੇ ਮੁੱਕੇ ਪਏ ਆ। ਹੁਣ ਸਾਨੂੰ ਖਬਰ ਦਿੱਤੀ ਜਾ ਰਹੀ ਆ ਕਿ ਜੀ ਇਦਾਰਾ ਜਿਹੜਾ, ਹਾਂਜੀ ਇਦਾਰਾ ਉਹੀ ਮਸਤਾਨੇ ਵਾਲਾ, ਖਾਸ ਤੌਰ 'ਤੇ ਹੁਣ ਗਰੀਦਾ ਜਿਹੜੀ ਆ, ਆਪਣਾ ਗਰੀਦਾ ਸੁਜ਼ੂਕੀ, ਮੇਰਾ ਮਤਲਬ ਹੈ ਫਰੂਕੀ ਜਿਹੜੀ ਆ, ਬਾਬੇ ਕਹਿੰਦੇ ਨੇ ਨਹੀਂ ਸੁਜ਼ੂਕੀ ਚਲਾਉਂਦੀ ਹੈ ਨਾ ਗੱਡੀ, ਤੇ ਗਰੀਦਾ ਦੀ ਸੁਜ਼ੂਕੀ ਆ, ਗਰੀਦਾ ਸੁਜ਼ੂਕੀ। ਮੈਂ ਕਿਹਾ ਗਰੀਦਾ ਸੁਜ਼ੂਕੀ ਕਰੋ। ਗਰੀਦਾ ਸੁਜ਼ੂਕੀ ਹੁਣ ਆ ਕੇ ਦੱਸ ਰਹੀ ਆ ਕਿ ਇਹ ਜਿਹੜਾ ਇਦਾਰਾ ਵਾ, ਇਹ ਇਦਾਰਾ ਖੁਦ ਇਹਤਸਾਬੀ ਤੇ ਇੰਨਾ ਯਕੀਨ ਰੱਖਦਾ, ਮਤਲਬ ਦੁਨੀਆ 'ਚ ਕੋਈ ਅਦਾਲਤ ਵੀ ਐਸੀ ਨਹੀਂ ਜਿਹੜੀ ਐਸਾ ਇਹਤਸਾਬ ਕਰ ਸਕੇ ਜਿੱਦਾਂ ਇਹ ਇਦਾਰਾ ਖੁਦ ਇਹਤਸਾਬੀ ਕਰਦਾ। ਔਰ ਉਹਨੇ ਆ ਕਰਨਲ ਅਸਫੰਦ ਜਿਹੜਾ ਵਾ, ਲੈਫਟੀਨੈਂਟ ਕਰਨਲ, ਇਹਨੂੰ ਫੜ ਲਿਆ ਵਾ। ਔਰ ਖਰੀਦਰ ਨੇ ਕਿਹਾ ਕਿ ਦੇਖੋ ਆਹ ਕਿੰਨੀ ਬਦਤਮੀਜ਼ੀ ਹੁੰਦੀ ਆ ਕਿ ਇੱਕ ਅਫਸਰ ਦੀ ਬੁੱਢੀ ਨਾਲ ਕੋਈ ਬਦਤਮੀਜ਼ੀ ਕਰੇ ਤਾਂ ਉਹ ਦੇਖੋ ਫਿਰ ਗੈਰਤ ਜਾਗ ਜਾਂਦੀ ਆ। ਉਹ ਭਈ ਇਹਦੀ ਗੈਰਤ ਇੱਥੇ ਜਾਗਦੀ ਆ। ਇਹਦੀ ਗੈਰਤ ਉਦੋਂ ਕਿਉਂ ਨਹੀਂ ਜਾਗਦੀ ਜਦੋਂ ਆਇਨ 'ਤੇ ਹੱਥ ਪਾਇਆ ਜਾਂਦਾ, ਆਇਨ ਨੂੰ ਤੋੜਿਆ ਜਾਂਦਾ ਹੈ। ਜਦੋਂ ਆਇਨ ਦੇ ਪਰਖ ਝੜਾ, ਜਿਹੜਾ ਹਲਫ ਤੁਸੀਂ ਚੁੱਕਿਆ, ਆਪਣਾ ਹਲਫ ਤੋੜਦੇ ਹੋਏ ਇਹਨਾਂ ਨੂੰ ਗੈਰਤ ਨਹੀਂ ਆਉਂਦੀ। ਫਿਰ ਮੈਂ ਸੀਰੀਅਸ ਹੋ ਜਾਂਦਾ, ਮੈਂ ਕੀ ਕਰਾਂ। ਯਕੀਨ ਕਰੋ, ਆਪਾਂ ਕੋ ਪੁੱਛੇ ਜਾ ਕੇ ਗਰੀਦਾਂ ਨੂੰ, ਬਈ ਦੱਸ ਬਈ ਇਹਨਾਂ ਕੋ ਪੁੱਛ ਜਾ ਕੇ ਇਹਨਾਂ ਦੀ ਗੈਰਤ ਇਹਦਾ ਹੀ ਜਾਗਦੀ ਆ ਜਦੋਂ ਇਹਨਾਂ ਦੀ ਬੁੱਢੀ ਆ ਕੇ ਇਹਨਾਂ ਨੂੰ ਕਵੇ ਇਹਨੇ ਥੱਲੇ ਲੱਗੇ ਹੋਏ ਬੁੱਢੀ ਦੇ ਹੈ ਕਿ ਆ ਸਾਰਾ ਕੁਝ ਭੁੱਲ ਜਾਂਦੇ, ਹਵਾਨ ਬਣ ਜਾਂਦੇ ਆ। ਲੇਕਿਨ ਜਿਹੜਾ ਹਲਫ ਚੁੱਕਿਆ, ਸਭ ਤੋਂ ਬੜਾ ਹਲਫ ਹੁੰਦਾ ਕਿ ਅਸੀਂ ਸਿਆਸਤ 'ਚ ਮੁਦਾਖਲਤ ਨਹੀਂ ਕਰਾਂਗੇ, ਲੇਕਿਨ ਉਹ ਹਲਫ ਤੋੜਦੇ ਹੋਏ ਇਹਨਾਂ ਨੂੰ ਗੈਰਤ ਨਹੀਂ ਆਉਂਦੀ, ਉਦੋਂ ਬੇਗੈਰਤ ਹੋ ਜਾਂਦੇ ਨੇ। ਬਰਹਾਲ ਉਹ ਕਹਿ ਰਹੀ ਹੈ ਕਿ ਇਹਨੂੰ ਗੈਰਤ ਆਈ। ਬਗੈਰਤਾਂ ਨੂੰ ਵੀ ਬਾਬਾ ਜੀ ਕਹਿੰਦੇ ਨੇ ਕਦੀ ਗੈਰਤ ਆਉਂਦੀ ਹੈ। ਮੈਂ ਕਿਹਾ ਹਾਂਜੀ, ਕਦੀ ਕਦੀ ਆ ਜਾਂਦੀ ਹੈ। ਇੱਦਾਂ ਦੀ ਗੈਰ ਕਾਨੂੰਨੀ ਕੰਮ ਕਰਨ ਲੱਗੇ ਉਹਨਾਂ ਨੂੰ ਗੈਰਤ ਆ ਜਾਂਦੀ ਹੈ, ਬਾਕੀ ਨਹੀਂ ਆਉਂਦੀ। ਇੱਦਾਂ ਦਾ ਕੁਝ ਚੱਕਰ ਹੈ। ਉਹ ਆਪਣਾ ਕਹਿ ਰਹੀ ਹੈ ਕਿ ਜਨਾਬ ਉਹ ਫਿਰ ਉਹਦੇ ਜਜ਼ਬਾਤੀ ਹੋ ਗਿਆ, ਉਹਨੇ ਬੰਦੂਕ ਕੱਢ ਲਈ, ਇਹ ਬੜਾ ਗੁੱਸੇ ਦਾ ਮੁਜ਼ਾਹਰਾ ਕੀਤਾ, ਲੇਕਿਨ ਇੱਦਾਂ ਨਹੀਂ ਕਰਨਾ ਚਾਹੀਦਾ। ਹਾਂ, ਇਸ ਇਦਾਰਾ ਜਿਹੜਾ ਉਹਨੇ ਗ੍ਰਿਫਤਾਰ ਕਰ ਲਿਆ, ਸਖਤ ਕਾਰਵਾਈ ਕੀਤੀ ਜਾਏਗੀ। ਹਾਂਜੀ, ਕਿੰਨੀ ਕੁ ਸਖਤ ਕਾਰਵਾਈ ਕੀਤੀ ਜਾਏਗੀ, ਕਿਉਂਕਿ ਜਿਹੜਾ ਇਦਾਰਾ ਉਹ ਖੁਦ ਇਹਤਸਾਬੀ 'ਤੇ ਇਤਨਾ ਯਕੀਨ ਰੱਖਦਾ। ਜੇ ਇਤਨਾ ਯਕੀਨ ਰੱਖਦਾ ਤੇ ਸਭ ਤੋਂ ਪਹਿਲੇ ਤੇ ਜਿਹੜਾ ਸਭ ਤੋਂ ਉੱਤੇ ਬੈਠਾ ਮੁਜਰਮ, ਜਿਹਨੇ ਆਇਨ ਤੋੜਿਆ, ਜਿਹਨੇ ਆਇਨ ਪਮਾਲ ਕੀਤਾ, ਜਿਹਨੇ ਧਰੂ ਕੇ ਰੱਖਤਾ ਪੂਰਾ ਮੁਲਕ, ਬੇੜਾ ਗਰਕ ਕਰਕੇ ਰੱਖਦਾ, ਅੱਜ ਉਹ ਸਿਆਸਤ ਕਰ ਰਿਹਾ ਖੜਾ ਹੋ ਕੇ, ਉਹ ਬਈ ਉਹਨੂੰ ਫੜੋ, ਉਹਦਾ ਇਹਤਸਾਬ ਕਰੋ, ਉਹਦਾ ਕੋਰਟ ਮਾਰਸ਼ਲ ਕਰੋ ਪਹਿਲੇ, ਫਿਰ ਸਾਨੂੰ ਲੱਗੇਗਾ ਕਿ ਵਾਕਈ
ਇਹ ਇਦਾਰਾ ਜਿਹੜਾ ਖੁਦ ਇਹਤਸਾਬੀ ਤੇ ਜਿਹੜਾ ਨਾ ਉਹ ਯਕੀਨ ਰੱਖਦਾ। ਫਿਲਹਾਲ ਤਾਂ ਮੇਰਾ ਮਤਲਬ ਇੱਦਾਂ ਦਾ ਕੋਈ ਚੱਕਰ ਨਹੀਂ, ਇਹ ਸਿਰਫ ਦੂਜਿਆਂ ਦਾ ਇਹਤਸਾਬ ਕਰਨ ਤੇ ਜਿਹੜਾ ਨਾ ਉਹ ਯਕੀਨ ਰੱਖਦਾ, ਉਹ ਇਹਤਸਾਬੀ ਉਹ ਵੀ ਕਿ ਸਾਡੇ ਖਿਲਾਫ ਕੋਈ ਨਾ ਬੋਲੇ, ਸਾਡੀ ਗੱਲ ਜਿਹੜੀ ਆ ਉਹ ਮੰਨੀ ਜਾਏ, ਅਸੀਂ ਜੋ ਕਹਿੰਦੇ ਹਾਂ ਹਰਫੇ ਆਖਰ ਆ, ਅਸੀਂ ਗੋਲੀਆਂ ਵੀ ਮਾਰੀਏ ਜੋ ਮਰਜ਼ੀ ਕਰੀਏ। ਲੇਕਿਨ ਖੈਰ ਉਹ ਗਰੀਦਾ ਆ ਕੇ ਸਾਨੂੰ ਦੱਸ ਰਹੀ ਹੈ ਕਿ ਉਹ ਬਲਕਿ ਡੀਜੇ ਵਾਲੇ ਬਾਬੂ ਜਿਹੜਾ ਉਹ ਜਿਹੜਾ ਮਸਤਾਨੇ ਦੀਆਂ ਕੋਈ ਆਪਣਾ ਟੋਟੇ ਵੀ ਸ਼ੇਅਰ ਕਰ ਰਹੀ ਬਾਬੇ, ਕਹਿੰਦੇ ਉਹ ਇਹਦੇ ਨਾਲ ਟੋਟੇ ਸੀ ਉਹਦੇ ਵੀ। ਤੇ ਮੈਂ ਕਿਹਾ ਨਹੀਂ ਯਾਰ ਉੱਦਾਂ ਦੇ ਟੋਟੇ ਨਹੀਂ ਯਾਰ, ਮੇਰਾ ਮਤਲਬ ਹੈ ਕਿ ਉਹ ਜਿਹੜੀ ਪ੍ਰੈਸ ਕਾਨਫਰੰਸ ਉਹ ਕਰ ਬਾਬੇ ਕਹਿੰਦੇ ਉਹ ਤੋਂ ਡਰਾ ਹੀ ਦਿੱਤਾ ਮੈਨੂੰ, ਪਤਾ ਨਹੀਂ ਗਰੀਦਾਂ ਨਾਲ ਉਹ ਟੋਟਾ ਲਿਖਿਆ।